जी खबरां ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਕਾਰ ਤੋਂ। ਸਰਕਾਰ ਚਾਹੇ ਸੂਬੇ ਦੀ ਹੈ ਤੇ ਚਾਹੇ ਕੇਂਦਰ ਦੀ ਹੈ, ਦਾਅਵੇ ਹੀ ਦਾਅਵੇ, ਦਾਅਵੇ ਹੀ ਦਾਅਵੇ, ਦਾਅਵੇ ਇੰਨੇ ਕੁ ਕਿ ਮਤਲਬ ਗਿਣਤੀ ਕਰਨੀ ਔਖੀ ਹੈ। ਪਰ ਦਾਅਵਿਆਂ ਦੇ ਉਲਟ ਜਦੋਂ ਹਕੀਕਤ ਤੇ ਨਜ਼ਰ ਮਾਰਦੇ ਹਾਂ, ਹਕੀਕਤ ਕਈ ਵਾਰੀ ਤੁਹਾਨੂੰ ਬਿਲਕੁਲ ਦਾਅਵਾ ਅਸਮਾਨ ਤੇ ਹੁੰਦਾ, ਧਰਤੀ ਤੇ ਝਾਕਦੇ ਹਾਂ ਤਾਂ ਜਿੰਨਾ ਕੁ ਫਰਕ ਉਹਨਾਂ ਉਹਨਾਂ ਦੋਨਾਂ ਦਾ ਤੇ ਉਨਾ ਕੀ ਇੱਥੇ ਹੈ। ਕਹਿੰਦੇ ਠੇਕਿਆਂ ਦੀ ਨਿਲਾਮੀ ਤੇ ਦੂਜਾ ਮੁਹੱਲਾ ਕਲੀਨਿਕ ਹੈ ਜਿਹੜੇ, ਉੱਥੇ ਟੈਸਟ ਬੰਦ ਹੋ ਗਏ ਤੇ ਠੇਕਿਆਂ ਦੀ ਨਿਲਾਮੀ ਬੰਦ ਹੋ ਗਈ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਦਾਅਵੇ ਤਾਂ ਬਹੁਤ ਵੱਡੇ ਵੱਡੇ ਨੇ। ਜਿਹੜੀ ਮੌਜੂਦਾ ਨਵੀਂ ਪੰਜਾਬ ਦੇ ਵਿੱਚ ਸ਼ਰਾਬ ਪਾਲਿਸੀ ਲਿਆਂਦੀ ਗਈ ਦਿੱਲੀ ਵਾਲੀ, ਉਸ ਦੇ ਹਵਾਲੇ ਨਾਲ ਜਿਹੜੇ ਦਾਅਵੇ ਕੀਤੇ ਗਏ ਸੀ ਪਹਿਲਾਂ ਕਿ ਜਿਹੜੀ ਅਸੀਂ ਐਕਸਾਈਜ਼ ਪਾਲਿਸੀ ਲਿਆਵਾਂਗੇ, ਅਸੀਂ ਸ਼ਰਾਬ ਪਾਲਿਸੀ ਲਿਆਵਾਂਗੇ, ਉਹਦੇ ਨਾਲ ਪੰਜਾਬ ਦਾ ਖਜ਼ਾਨਾ ਵੀ ਭਰ ਜੂ, ਰੁਜ਼ਗਾਰ ਵੀ ਮਿਲ ਜੂ, ਜਿਹੜੇ ਕਬਜ਼ਾ ਹੈ ਕੁਛ ਘਰਾਣਿਆਂ ਦਾ ਉਹਨਾਂ ਦਾ ਕਬਜ਼ਾ ਵੀ ਹਟ ਜੂ। ਪਰ ਉਸੇ ਦਾਅਵਿਆਂ ਦੇ ਵਿੱਚ ਹੁਣ ਦਾਅਵੇ ਜਿਹੜੇ ਕੀਤੇ ਜਾ ਰਹੇ ਨੇ ਕਿ ਦੇਖੋ ਜੀ ਅਸੀਂ ਆਮਦਨ ਤਾਂ ਵਧਾਤੀ, ਜਿਹੜੀ ਕਹਿੰਦੇ ਕਿ 6000 ਕਰੋੜ ਸੀਗੀ ਜੀ ਉਹ ਹੁਣ 9500 ਕਰੋੜ ਹੋ ਗਈ, 10,000 ਕਰੋੜ ਨੂੰ ਪਹੁੰਚ ਚਲੀ ਜੀ। ਮਤਲਬ ਕੀ ਇਹ ਦੁੱਗਣੀ ਤਿੱਗਣੀ ਹੋ ਗਈ, ਕਿ ਕਿੰਨੇ ਗੁਣਾ ਹੋ ਗਈ ਜਿਹੜਾ ਦਮ ਭਰੇ ਜਾ ਰਿਹਾ ਸੀ। 6000 ਵਾਲੀ 9500 ਕਰੋੜ ਜੇਕਰ ਹੈ ਵੀ ਹਕੀਕਤ ਚ, ਤਾਂ ਵੀ ਇਹ ਕਿੰਨਾ ਕੁ ਮਤਲਬ ਵਾਧਾ ਹੈ। ਇਸੇ ਤਰ੍ਹਾਂ ਦਾ ਹੁਣ ਮਤਲਬ ਕਿ ਕਹਿੰਦੇ ਨਹੀਂ ਜੀ ਅਸੀਂ ਪੰਜਾਬ ਦੇ ਵਿੱਚ ਹੁਣ ਜਿਹੜੀ ਨਜਾਇਜ਼ ਸ਼ਰਾਬ ਦੀ ਆਮਦ ਹੈ ਗਵਾਂਢੀ ਸੂਬਿਆਂ ਤੋਂ ਉਹ ਨਹੀਂ ਹੋਣ ਦਿਆਂਗੇ, ਕਿਉਂਕਿ ਮੰਤਰੀ ਸਾਹਿਬ ਸਾਡੇ ਕਹਿੰਦੇ ਕਿ ਅਸੀਂ 72 ਟੀਮਾਂ ਤੈਨਾਤ ਕਰਤੀਆਂ ਜਿਹੜੀਆਂ ਧਿਆਨ ਰੱਖਦੀਆਂ ਨੇ ਕਿ ਰਾਜਸਥਾਨ ਤੋਂ, ਹਰਿਆਣੇ ਤੋਂ, ਜੰਮੂ ਕਸ਼ਮੀਰ ਤੋਂ, ਹਿਮਾਚਲ ਤੋਂ, ਚੰਡੀਗੜ੍ਹ ਤੋਂ ਜਿੰਨੀ ਵੀ ਸ਼ਰਾਬ ਆਊਗੀ ਉਹ ਸ਼ਰਾਬ ਨਜਾਇਜ਼ ਜਿਹੜੀ ਆਊਗੀ ਉਹਨੂੰ ਰੋਕਣ ਦੇ ਲਈ 72 ਟੀਮਾਂ ਇਹਨਾਂ ਐਂਟਰੀ ਪੁਆਇੰਟਾਂ ਤੇ ਹੋਣਗੀਆਂ ਜਾਂ ਹਾਈਵੇ ਤੇ ਹੋਣਗੀਆਂ, ਤਾਂ ਕਿ ਉਹਨਾਂ ਨੂੰ ਫੜਿਆ ਜਾ ਸਕੇ। ਇਹ ਤਾਂ ਹੈਗੇ ਦਾਅਵੇ, ਪਰ ਹਕੀਕਤ ਉਹੀ ਹੈ ਜਿਹੜਾ ਸਵਾਲ ਤੁਸੀਂ ਪੁੱਛਿਆ ਜਾਂ ਤੁਸੀਂ ਨਸਰ ਕੀਤਾ ਕਿ ਬਿਲਕੁਲ ਜੀ ਪੰਜਾਬ 'ਚ ਪਤਾ ਲੱਗ ਰਿਹਾ ਕਿ ਸ਼ਰਾਬ ਦੇ ਠੇਕਿਆਂ ਦੀ ਇਸ ਵਾਰ ਨਿਲਾਮੀ ਨਹੀਂ ਹੋਏਗੀ ਤੇ ਮੁਹੱਲਾ ਕਲੀਨਿਕਾਂ 'ਚ ਟੈਸਟ ਕੱਲ ਤੋਂ ਬੰਦ ਹੋ ਗਏ ਜੀ। ਇਹ ਹੈ ਬਦਲਾ। ਹੁਣ ਹੋਇਆ ਕੀ ਆ ਪ੍ਰਵੀਨ ਜੀ, ਪਿਛਲੇ ਦਿਨਾਂ ਦੇ ਵਿੱਚ ਮਨੀਸ਼ ਸਿਸੋਦੀਆ ਜਦੋਂ ਫੜੇ ਗਏ ਉਹ ਤੋਂ ਬਾਅਦ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਆਪਣੀ ਵੈਬਸਾਈਟ ਤੋਂ ਆਨਲਾਈਨ ਲਾਇਸੈਂਸ ਵਾਲੇ ਫਾਰਮ ਹਟਾਏ। ਹਾਂਜੀ ਦੱਸਿਆ ਸੀ ਤੁਸੀਂ। ਆਪਾਂ ਕੱਲੇ ਗੱਲ ਕਰਕੇ ਹਟੇ ਹਾਂ ਉਹਦੇ। ਹਾਂਜੀ ਹਾਂਜੀ। ਫਿਰ ਸਵਾਲ ਇਹ ਹੈ ਕਿ ਉਹ ਫਾਰਮ ਹਟਾਇਆ ਕਿਉਂ? ਹੂੰ। ਜਦੋਂ ਤੈਅ ਸੀ ਪਾਉਣਾ ਹੈ, ਆ ਹੁਣ ਮਾਰਚ ਤੋਂ ਬਾਅਦ ਨਿਲਾਮੀ ਹੋਣੀ ਹੁੰਦੀ ਹੈ, ਦੁਬਾਰਾ ਸ਼ਰਾਬ ਦੀ ਨਵੀਂ ਅਲਾਟਮੈਂਟ ਹੋਣੀ ਹੁੰਦੀ ਹੈ, ਨਵੇਂ ਠੇਕੇ ਦੇਣੇ ਹੁੰਦੇ ਨੇ ਜੀ। ਸੋ ਉਹਦੀ ਕ੍ਰਾਈਟੇਰੀਆ ਸਮੇਂ-ਸਮੇਂ ਬਦਲਦੀਆਂ ਰਹੀਆਂ ਨੇ ਪੰਜਾਬ 'ਚ ਰਾਜਨੀਤਿਕ ਪਾਰਟੀਆਂ। ਕਦੇ ਹੁੰਦਾ ਸੀ ਕੱਲੇ ਕੱਲੇ ਠੇਕੇ ਦੀ ਬੋਲੀ ਵੀ ਹੁੰਦੀ ਸੀ, ਉਹਦੇ ਵਿੱਚ ਛੋਟਾ ਬੰਦਾ ਵੀ ਠੇਕਾ ਲੈਣ ਦੀ ਸਮਰੱਥਾ ਰੱਖਦਾ ਸੀ। ਫਿਰ ਜ਼ੋਨ ਬਣਾਤੇ ਕਿ ਨਹੀਂ ਜੀ ਇੰਨੇ ਇੱਕ ਜ਼ੋਨ 'ਚ ਇੰਨੇ ਠੇਕੇ ਹੋਣਗੇ, ਫਿਰ ਉਹ ਬੜੇ ਘਰਾਣੇ ਦਾਖਲ ਹੋ ਗਏ, ਛੋਟੇ ਚੋਂ ਬਾਹਰ ਹੋ ਗਏ, ਫਿਰ ਉਹਨਾਂ ਤੇ ਨਿਰਭਰ ਹੋ ਗਿਆ। ਸੋ ਹੁਣ ਥੋਕ ਵਪਾਰੀ ਜਿਸ ਤਰ੍ਹਾਂ ਇੱਕ ਜਾਂ ਦੋ ਹੀ ਲਿਆਂਦੇ, ਹੁਣ ਸਾਰਾ ਕਾਰੋਬਾਰ ਉਹਦੇ ਉੱਪਰ ਨਿਰਭਰ ਹੋ ਗਿਆ ਕਿ ਉਹਦਾ ਹੀ ਮਾਲ ਲੈਣਾ ਜੇ ਜਿਹੜਾ ਮਰਜ਼ੀ ਬ੍ਰਾਂਡ ਵੇਚੇ। ਪਰ ਇਹ ਸਭ ਦੇ ਦਰਮਿਆਨ ਤਾਂ ਵੀ ਇੱਕ ਜਿਹੜਾ ਮਰਜ਼ੀ ਢੰਗ ਤਰੀਕਾ ਹੋਵੇ, ਹਰ ਸਾਲ ਠੇਕੇ ਨਵੇਂ ਸਿਰੋਂ ਅਲਾਟ ਤਾਂ ਹੁੰਦੇ ਸੀ। ਹੁਣ ਮੈਨੂੰ ਪਤਾ ਲੱਗ ਰਿਹਾ ਕਿ ਫਾਰਮ ਹਟਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਿੱਲੀ ਦੇ ਹੁਕਮਾਂ ਅਨੁਸਾਰ, ਦਿੱਲੀ ਆਪਣੇ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਇਹ ਫੈਸਲਾ ਲੈਣ ਜਾ ਰਹੀ ਆ ਕਿ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵੀ ਨਾ ਕਰੋ। ਠੀਕ ਹੈ। ਅਗਲੀ ਕੈਬਨਿਟ ਦੇ ਵਿੱਚ ਕਹਿੰਦੇ ਫੈਸਲਾ ਹੋ ਜਾਣਾ ਕਿ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਬੰਦ ਆ, ਇਸ ਵਾਰ ਆਪਾਂ ਨਿਲਾਮੀ ਨਹੀਂ ਕਰਾਉਣੀ। ਔਰ ਉਹਦੇ ਨੂੰ ਲੈ ਕੇ ਇਹਨਾਂ ਨੇ ਨੀਤੀ ਆਪਣੀ ਤਿਆਰ ਕਰ ਲਈ ਆ ਕਿ ਚੁੱਪ ਕਰਕੇ ਜਿਹੜੇ ਠੇਕੇ ਚੱਲ ਰਹੇ ਨੇ ਉਹਨਾਂ ਦੇ ਲਾਇਸੈਂਸ ਦੁਬਾਰਾ ਨਿਊ ਕਰਾ ਦਿਓ। ਇਹ ਇਸ ਲਈ ਫਾਰਮ ਵੀ ਵਾਪਸ ਲਏ ਨੇ ਕਿ ਨਵੀਂ ਅਪੀਲ ਨਾ ਆ ਜਾਵੇ, ਨਵਾਂ ਕੋਈ ਬੰਦਾ ਦਾਖਲੇ ਨਾ ਕਰ ਸਕੇ, ਤੇ ਆਪਾਂ ਉਹਨੂੰ ਕੈਬਨਿਟ 'ਚ ਲਾ ਕੇ ਮੋਹਰ ਵੀ ਲਾ ਕੇ ਪਰੇ ਮਾਰੋ ਕਿ ਐਕਟਿਵ ਮਾਹੌਲ ਸਹੀ ਨੀਗਾ ਜੀ, ਜਾਂ ਕਮਾਈ ਸਾਨੂੰ ਸਹੀ ਹੋ ਰਹੀ ਹੈ ਜੀ, ਇਹ ਚੰਗਾ ਕੰਮ ਕਰ ਰਹੀਆਂ ਨੇ ਜੀ, ਇਸ ਲਈ ਨਿਲਾਮੀ ਦੀ ਲੋੜ ਨਹੀਂ। ਹੁਣ ਕਿਹੜਾ ਫਾਰਮੂਲਾ ਲਿਆਉਣਗੇ ਇਹ ਅਜੇ ਸਪਸ਼ਟ ਹੋਣਾ ਬਾਕੀ ਆ ਕਿ ਕੀ ਲਿਖਦੇ ਨੇ ਇਹਦੇ ਲਈ, ਕਿਉਂ ਸਪਸ਼ਟੀਕਰਨ ਦਾ ਦੇਣਾ ਪੈਣਾ ਕਿ ਕਿਉਂ ਨਹੀਂ ਹੋ ਰਹੀ। ਸੋ ਉਸ ਨਾਤੇ ਕਿਹੜੀ ਨੀਤੀ ਘੜਦੇ ਨੇ, ਕਿਹੜਾ ਬਹਾਨਾ ਘੜਦੇ ਨੇ, ਦੇਖਣ ਵਾਲੀ ਗੱਲ ਹੋਗੀ। ਪਰ ਪਤਾ ਲੱਗ ਰਿਹਾ ਕਿ ਅੰਦਰ ਖਾਤੇ ਪੂਰੀ ਤਰ੍ਹਾਂ ਤੈਅ ਹੋ ਗਿਆ ਕਿ ਭਾਈ ਇਸ ਵਾਰ ਆਪਾਂ ਨਿਲਾਮੀ ਕਰਾਉਣੀ ਓ ਨੀਗੀ ਠੇਕਿਆਂ ਦੀ, ਚੁੱਪ ਕਰਕੇ ਕੈਬਨਿਟ ਚੋਂ ਕਰਕੇ ਇਹਨੂੰ ਪਰੇ ਕਰੋ ਕਿ ਪੁਰਾਣਿਆਂ ਨੂੰ ਬਹਾਲ ਰੱਖੋ। ਸੋ ਕੀ ਇਹ ਮੋਟਾ ਕੋਈ ਪਾਰਟੀ ਫੰਡ ਹੋ ਰਿਹਾ, ਕੋਈ ਇਹ ਮੁੱਖ ਮੰਤਰੀ, ਜਿਵੇਂ ਉਹ 'ਚ ਪਤਾ ਲੱਗਿਆ ਕਿ ਇੱਕ ਫੈਕਟਰੀ ਵਾਲੇ ਨੂੰ ਉਹਦੀਆਂ 25 ਦਿਨ ਮੂੰਹ ਜ਼ਬਾਨੀ ਹੁਕਮਾਂ ਨਾਲ ਪੰਜਾਬ 'ਚ ਫੈਕਟਰੀਆਂ ਬੰਦ ਰੱਖੀਆਂ ਸ਼ਰਾਬ ਵਾਲੀਆਂ, ਕਿਉਂਕਿ ਦਿੱਲੀ ਵਾਲੇ ਮਾਮਲੇ 'ਚ ਉਹਦਾ ਨਾਮ ਬੋਲਦਾ ਸੀ। ਬਾਅਦ 'ਚ ਉਹਨੇ ਸਾਰੇ ਤੱਥ ਉੱਧਰ ਰੱਖਤੇ, ਉਹਦੇ ਪਰ ਜੁਰਮਾਨਾ ਵੀ ਲਾਇਆ 25-25 ਲੱਖ, ਬਾਅਦ 'ਚੋਂ ਕਹਿੰਦੇ 51 ਲੱਖ ਰੁਪਈਆ ਉਹ ਤੋਂ ਫੰਡ ਵੀ ਲਿਆ ਹੈ ਨਾ, ਤੇ ਇਹ ਮੁੱਖ ਮੰਤਰੀ ਰਾਹਤ ਫੰਡ ਦੇ ਨਾਂ ਤੇ। ਬਾਅਦ 'ਚੋਂ ਕਹਿੰਦੇ ਕਿ ਜਿਹੜਾ ਹੋਰ ਫੰਡ ਲਿਆ ਹੋਵੇ ਕਿਸੇ ਨੂੰ ਹਿਸਾਬ ਨਹੀਂ ਪਤਾ, ਤੇ ਉਹਨੇ ਹੁਣ ਕਹਿੰਦੇ ਰਾਜ ਖੋਲਤੇ। ਸੋ ਹੁਣ ਇੱਥੇ ਵੀ ਇਹ ਚਰਚਾ ਤੁਰ ਪਈ ਕਿ ਜਿਹੜੇ ਲਾਇਸੈਂਸ ਨਿਊ ਕੀਤੇ ਜਾ ਰਹੇ ਨੇ, ਨਿਲਾਮੀ ਤੋਂ ਭੱਜਿਆ ਜਾ ਰਿਹਾ, ਕਿਤੇ ਇੱਥੇ ਵੀ ਕੋਈ ਸੇਵਾ ਫੰਡ ਤਾਂ ਨਹੀਂ ਚੱਲ ਰਿਹਾ, ਕੋਈ ਇੱਥੇ ਵੀ ਕੋਈ ਸੈਟਿੰਗ ਤਾਂ ਨਹੀਂ ਚੱਲ ਰਹੀ। ਹੁਣ ਇਹਨੇ ਇੱਕ ਨਵਾਂ ਕਲੇਸ਼ ਪਾਤਾ। ਸੋ ਇਹ ਬਿਲਕੁਲ ਗੱਲ ਦਰੁਸਤ ਹੈ ਜੀ ਕਿ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ
ਬੰਦ ਹੋਣ ਦੇ ਅਸਾਰ ਪੈਦਾ ਹੋ ਗਏ ਨੇ। ਪਰ ਮੁਹੱਲਾ ਕਲੀਨਿਕ ਤਾਂ ਸਭ ਤੋਂ ਬੜਾ ਬ੍ਰਾਂਡ ਸੀ ਆਮ ਆਦਮੀ ਪਾਰਟੀ ਦਾ। ਹਾਂਜੀ। ਮੁਹੱਲਾ ਕਲੀਨਿਕ ਤਾਂ ਪੂਰੀ ਤਰ੍ਹਾਂ ਮਤਲਬ ਕਿ ਉਹ ਸੀਗਾ, ਪਰ ਹੁਣ ਉਹ ਤੋਂ ਵੀ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਵੀ ਟੈਸਟ 1 ਮਾਰਚ ਤੋਂ ਬੰਦ ਹੋ ਗਏ। ਅੱਜ ਭਾਰਤੀ ਸਮੇਂ ਅਨੁਸਾਰ 2 ਮਾਰਚ ਹੈ। ਕਹਿੰਦੇ ਕਿ 16 ਫਰਵਰੀ ਨੂੰ ਹੀ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਟੈਸਟਾਂ ਦਾ, ਉਹ ਕੰਪਨੀ ਨੇ 16 ਫਰਵਰੀ ਨੂੰ ਕਹਿਤਾ ਸੀ ਕਿ ਸਤਿ ਸ੍ਰੀ ਅਕਾਲ ਜੀ, ਅਸੀਂ 28 ਫਰਵਰੀ ਤੋਂ ਬਾਅਦ ਟੈਸਟ ਨਹੀਂ ਕਰਨੇ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਹੁਣ ਮੁਹੱਲਾ ਕਲੀਨਿਕਾਂ ਦੀ ਗਿਣਤੀ ਵਧਾ ਕੇ 100 ਕਰਤੀ ਆ, ਹੈ ਨਾ। ਤੇ ਇਸ ਮੁਹੱਲਾ ਕਲੀਨਿਕਾਂ ਦੇ ਵਿੱਚ 15 ਅਗਸਤ ਤੋਂ ਸਰਕਾਰ ਨੇ ਜਿਹੜੇ ਟੈਸਟਾਂ ਲਈ ਜਦੋਂ ਲਾਂਚ ਕੀਤਾ, ਉਦਘਾਟਨ ਕੀਤਾ, ਬੜੇ ਇਸ਼ਤਿਹਾਰ, ਬੜਾ ਪ੍ਰਚਾਰ, ਬੜਾ ਰੌਲਾ ਪਾਇਆ, ਹੈ ਨਾ। ਉਹ 15 ਅਗਸਤ ਤੋਂ ਜਿਹੜੀ ਕੰਪਨੀ ਸੀਗੀ ਜਿਹੜੀ ਇੱਥੇ ਮਤਲਬ ਟੈਸਟ ਕਰਦੀ ਹੁੰਦੀ ਸੀ, ਕ੍ਰਿਸ਼ਨਾ ਡਾਇਗਨੋਸਟਿਕ ਲਿਮਟਿਡ, ਸੋ ਇਹ ਕੰਪਨੀ ਨੇ 16 ਫਰਵਰੀ ਨੂੰ ਸਰਕਾਰ ਨੂੰ ਲਿਖ ਕੇ ਭੇਜਤਾ ਕਿ ਅਸੀਂ ਮੁਹੱਲਾ ਕਲੀਨਿਕਾਂ ਦੇ ਟੈਸਟ ਨਹੀਂ ਕਰ ਸਕਦੇ, ਸਾਡੇ ਵੱਲੋਂ ਟੈਸਟ ਬੰਦ ਨੇ। ਇਹਦੇ ਪਿੱਛੇ ਕਾਰਨ ਕੀ ਆ? ਕਿ ਟੈਸਟ ਉਹਨਾਂ ਦੀ ਸਮਰੱਥਾ ਅਨੁਸਾਰ ਘੱਟ ਆ ਰਹੇ ਨੇ, ਕਲੈਕਸ਼ਨ 'ਚ ਕੋਈ ਦਿੱਕਤ ਆ ਰਹੀ ਆ, ਰਿਪੋਰਟਾਂ ਪਹੁੰਚਾਉਣ 'ਚ। ਅੱਜ ਕੱਲ੍ਹ ਤਾਂ ਆਨਲਾਈਨ ਆ ਸਾਰਾ ਸਿਸਟਮ। ਜੀ ਬਿਲਕੁਲ। ਸੋ ਉਹਦੇ ਬਾਵਜੂਦ ਵੀ ਜੇਕਰ ਕੋਈ ਜਾਂ ਮਤਲਬ ਕਿ ਉਹਨਾਂ ਨੂੰ ਜਿੰਨਾ ਕਿਹਾ ਕਿ ਅਸੀਂ ਉਹਨੇ ਨਹੀਂ ਆ ਰਹੇ ਅਜੇ, ਪਰ ਇੰਨੀ ਛੇਤੀ ਭੱਜ ਜਾਣਾ ਇਹ ਆਪਣੇ ਆਪ ਸਵਾਲ ਹੈ। ਕਿਉਂਕਿ ਕੋਈ ਵੀ ਤੁਸੀਂ ਨਵੀਂ ਦੁਕਾਨ ਖੋਲੋ, ਗਾਹਕ ਪੱਕੇ ਲੱਗਣ 'ਚ ਤਾਂ ਸਮਾਂ ਲੱਗਦਾ। ਤੇ ਪਰ ਆਹ ਤਾਂ ਲੋਕਾਂ ਦੀ ਲੋੜ ਸੀ। ਤੇ ਹੁਣ ਇੱਥੇ ਵੀ ਜੇਕਰ ਟੈਸਟ ਕਰਨ ਵਾਲੀ ਕੰਪਨੀ ਭੱਜ ਗਿਆ, ਮੈਨੂੰ ਪਤਾ ਲੱਗਿਆ ਕਿ ਗੁਪਚੁਪ ਤਰੀਕੇ ਨਾਲ ਜੀ ਫਿਰ ਸਿਹਤ ਮੰਤਰੀ ਨੇ, ਸਿਹਤ ਮੰਤਰਾਲੇ ਨੇ ਬਕਾਇਦਾ ਸਿਵਲ ਹਸਪਤਾਲਾਂ ਨੂੰ ਸੁਨੇਹੇ ਭੇਜੇ, ਸਿਵਲ ਸਰਜਨਾਂ ਨੂੰ ਸੁਨੇਹੇ ਭੇਜੇ ਕਿ ਕਿਰਪਾ ਕਰਕੇ ਜਦੋਂ ਤੱਕ ਸਾਡੇ ਕੋਲ ਨਵਾਂ ਕੋਈ ਠੇਕੇਦਾਰ ਨਹੀਂ ਮਿਲਦਾ, ਸਾਨੂੰ ਨਵੀਂ ਕੰਪਨੀ ਨਹੀਂ ਮਿਲਦੀ, ਤਦ ਤੱਕ ਮਾੜੇ ਜਿਹੇ ਤੁਸੀਂ ਟੈਸਟ ਕਰਕੇ ਰਿਪੋਰਟਾਂ ਭੇਜ ਦਿਆ ਕਰੋ, ਤਾਂ ਕਿ ਲੋਕਾਂ ਨੂੰ ਲੱਗੇ ਕਿ ਸਾਡਾ ਕੰਮ ਚੱਲ ਰਿਹਾ ਜੀ। ਅੱਛਾ। ਹੁਣ ਉਹ ਸਰਕਾਰੀ ਹਸਪਤਾਲਾਂ ਨੂੰ ਕਹਿ ਰਹੇ ਨੇ ਜਿਹੜੇ ਕਹਿ ਰਹੇ ਸੀ ਨਾਕਾਮ ਨੇ, ਜਿਹੜੇ ਫੇਲ ਨੇ, ਸਾਡੇ ਮੁਹੱਲਾ ਕਲੀਨਿਕ ਚੱਲਣਗੇ, ਹੁਣ ਉਹਨਾਂ ਨੂੰ ਸੁਨੇਹੇ ਲਾ ਰਹੇ ਨੇ। ਪਰ ਇੱਥੇ ਨਹੀਂ ਗੱਲ ਰੁਕੀ ਪ੍ਰਵੀਨ ਜੀ। ਹਾਲਤ ਤਾਂ ਇਹ ਆ ਕਿ ਮੁਹੱਲਾ ਕਲੀਨਿਕਾਂ ਨੂੰ ਨਾ ਡਾਕਟਰ ਮਿਲ ਰਹੇ ਨੇ, ਨਾ ਫਾਰਮਾਸਿਸਟ ਮਿਲ ਰਹੇ ਨੇ, ਨਾ ਉਹਨਾਂ ਨੂੰ ਸਹਾਇਕ ਮਿਲ ਰਹੇ ਨੇ ਜੀ। ਪ੍ਰਵੀਨ ਜੀ 5 ਨਗਰ ਨਿਗਮਾਂ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਫਗਵਾੜਾ ਬਕਾਇਦਾ ਇਸ਼ਤਿਹਾਰ ਕੱਢਿਆ ਜੀ ਕਿ ਸਾਨੂੰ 83 ਡਾਕਟਰ ਚਾਹੀਦੇ ਨੇ, 83 ਸਾਨੂੰ ਫਾਰਮਾਸਿਸਟ ਚਾਹੀਦੇ ਨੇ, 83 ਸਾਨੂੰ ਸਹਾਇਕ ਚਾਹੀਦੇ ਨੇ। ਤੇ ਉਹਨਾਂ ਨੂੰ ਦੇਾਂਗੇ ਕੀ? ਕੱਲੇ ਡਾਕਟਰ ਨੂੰ ਹਰ ਮਰੀਜ਼ ਪਿੱਛੇ 50 ਰੁਪਏ, ਕੱਲੇ ਫਾਰਮਾਸਿਸਟ ਨੂੰ ਹਰ ਮਰੀਜ਼ ਪਿੱਛੇ 12 ਰੁਪਏ, ਤੇ ਹਰ ਸਹਾਇਕ ਨੂੰ ਹਰੇਕ ਮਰੀਜ਼ ਪਿੱਛੇ 11 ਰੁਪਏ ਦੇਵਾਂਗੇ। ਆਜੋ ਹੁਣ ਮਤਲਬ ਡਾਕਟਰ ਤਾਂ ਇਹੀ ਝਾਕੀ ਜਾਇਆ ਕਰੂਗਾ ਕਿ ਅੱਜ 10ਵਾਂ ਬੰਦਾ ਆਇਆ ਤਾਂ ਮੇਰਾ 500 ਰੁਪਇਆ ਬਣਿਆ। ਫਿਰ ਡਾਕਟਰ ਦਾ ਧਿਆਨ ਮਰੀਜ਼ ਤੇ ਹੋਊਗਾ, ਦਵਾਈ ਤੇ ਹੋਊਗਾ, ਕਿ ਆਪਣੇ 50 ਰੁਪਏ ਤੇ ਹੋਊਗਾ? ਬਿਲਕੁਲ ਸਹੀ ਹੈ। ਜਦੋਂ ਤੁਸੀਂ ਉਹਨੂੰ ਰੱਖੇ ਪਰਚੀਆਂ ਤੇ ਲਿਆ ਤਾਂ ਪਰਚੀਆਂ ਹੀ ਗਿਣਦਿਆ ਰਿਹਾ ਕਰੂਗਾ ਹਰ 5 ਮਿੰਟ ਬਾਅਦ। ਹਾਂਜੀ। ਸਹਾਇਕ ਦਾ ਕੰਮ ਭੂਮਿਕਾ ਨਿਭਾਉਣ ਚ ਹੋਊਗਾ, ਫਾਰਮਾਸਿਸਟ ਦਵਾਈਆਂ ਦਊਗਾ, ਕਿ ਇਹ ਦੇਖਿਆ ਕਰੂਗਾ ਰਿਸ਼ਤੇ ਦੇ ਮਿੰਟ ਬਾਅਦ ਕਿ ਕਿੰਨੇ ਆ ਗਏ, ਮੇਰੇ ਤਾਂ ਹੀ 12 ਨਾਲ ਗੁਣਾ ਹੋਣੀ। ਸੋ ਜਦੋਂ ਬੰਦੇ ਨੂੰ ਇਹੀ ਪੱਕੀ ਗਰੰਟੀ ਨਹੀਂ ਕਿ ਮੈਨੂੰ ਤਨਖਾਹ ਕਿੰਨੀ ਮਿਲਣੀ, ਮੈਨੂੰ ਭੱਤੇ ਕਿੰਨੇ ਪੱਕਾ ਮਿਲਣੇ, ਉਹ ਤੋਂ ਬਾਅਦ ਜਦੋਂ ਉਸ ਪੱਖੋਂ ਬੰਦਾ ਨਿਸ਼ਚਿੰਤ ਹੋ ਜਾਵੇ, ਫਿਰ ਬੰਦਾ ਆਪਣੇ ਕੰਮ ਕੰਨੀ ਧਿਆਨ ਦਿੰਦਾ ਜੀ। ਸੋ ਇੱਥੇ ਠੇਕੇ ਤੇ ਭਰਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਉਹਦੇ ਬਾਵਜੂਦ ਵੀ ਡਾਕਟਰ ਨਹੀਂ ਮਿਲ ਰਹੇ, ਫਾਰਮਾਸਿਸਟ ਨਹੀਂ ਮਿਲ ਰਹੇ, ਸਹਾਇਕ ਨਹੀਂ ਮਿਲ ਰਹੇ। ਆ 5 ਦੀ ਰਿਪੋਰਟ ਸਾਹਮਣੀ ਹੈ, ਬਾਕੀ ਥਾਵਾਂ ਤੇ ਕਿੰਨੇ ਪਹਿਲਾਂ ਛੱਡ ਕੇ ਜਾ ਚੁੱਕੇ ਨੇ ਜੀ। ਸੋ ਇਸ ਲਈ ਇਹ ਬਦਲਾਅ ਵਾਲਾ ਰੰਗ ਹੈ ਕਿ ਪੰਜਾਬ ਸਰਕਾਰ ਇਸ ਵਾਰ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਦੇ ਡਰ ਤੋਂ, ਜਾਂ ਦਿੱਲੀ ਵਾਲੇ ਮਾਮਲਿਆਂ ਤੋਂ, ਸ਼ਿਸ਼ੋਦੀ ਦੀ ਗ੍ਰਿਫਤਾਰੀ ਦੇ ਡਰ ਤੋਂ, ਜਾਂ ਇੱਥੇ ਵਾਲਾ ਕੋਈ ਲੈਣ ਦੇਣ ਸੇਵਾ ਪਾਣੀ ਖੜਾ ਕੁਛ, ਕੀ ਕਾਰਨ ਹੈ ਕਿ ਉਹ ਪਹਿਲਾਂ ਫਾਰਮ ਵਾਪਸ ਲੈਂਦੀ ਹੈ ਤੇ ਫਿਰ ਨਿਲਾਮੀ ਤੋਂ ਵੀ ਭੱਜਦੀ ਹੈ, ਤੇ ਇੱਧਰ ਹੁਣ ਮੁਹੱਲਾ ਕਲੀਨਿਕਾਂ 'ਚ ਟੈਸਟ ਤੱਕ ਬੰਦ ਹੋ ਗਏ, ਕੰਪਨੀ ਭੱਜ ਗਈ। ਕੀ ਸਮਝੌਤੇ ਹੁੰਦੇ ਨੇ, ਕੀ ਕਾਰਵਾਈ ਕਰੋਗੇ? ਸੋ ਇਸ ਦੇ ਉੱਤੇ ਗੌਰ ਕਰਨ ਵਾਲੀ ਗੱਲ ਹੈ ਕਿ ਇਹ ਤਰੀਕਾ ਕਿਹੜਾ ਹੈ ਜਿਹੜਾ ਲੋਕਾਂ ਨੂੰ ਦਿਖਾਇਆ ਕੁਝ ਜਾਂਦਾ, ਵੇਚਿਆ ਕੁਝ ਜਾਂਦਾ। ਔਰ ਪ੍ਰਵੀਨ ਜੀ ਗੌਰ ਕਰਨ ਵਾਲੀ ਗੱਲ ਹੈ, ਜ਼ਿਆਦਾਤਰ ਮੁਹੱਲਾ ਕਲੀਨਿਕ ਸ਼ਹਿਰਾਂ ਦੇ, ਕਸਬਿਆਂ ਦੇ ਬੜੇ ਥਾਵਾਂ ਦੇ ਆਲੇ ਦੁਆਲੇ ਖੁੱਲੇ ਨੇ, ਲੋੜ ਪਿੰਡਾਂ ਨੂੰ ਜ਼ਿਆਦਾ ਸੀ। ਬਿਲਕੁਲ। ਤੇ ਆਹ ਜਿਹੜੀ ਭਰਤੀ ਹੈ, ਜਿਹੜੀ ਤਾਜ਼ੀ ਦਿਖਾਈ ਜਾ ਰਹੀ ਹੈ, 83 ਡਾਕਟਰ ਦੇ ਦਿਓ, 83 ਦੇ ਦਿਓ, ਇਹ ਵੀ ਕਿਤੇ ਗੌਰ ਕਰਨ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ 'ਚ ਨਗਰ ਨਿਗਮ ਦੀਆਂ ਚੋਣਾਂ ਖੜੀਆਂ ਨੇ। ਸੋ ਇਸ ਲਈ ਕਾਫੀ ਕੁਝ ਮਤਲਬ ਕਿ ਇਹਦੇ ਪਿੱਛੇ ਰਾਜਨੀਤੀ ਹੁੰਦੀ ਨਜ਼ਰ ਆ ਰਹੀ ਹੈ। ਸੋ ਰਾਜਨੀਤੀ ਦਾ ਅਸਰ ਵੀ ਦਿਖ ਰਿਹਾ, ਡਰ ਵੀ ਦਿਖ ਰਿਹਾ, ਤੇ ਆ ਕਾਰਜਸ਼ੈਲੀ ਦੀ। ਸੋ ਬਦਲਾਅ ਕਿਸ ਰੂਪ 'ਚ ਤੁਹਾਡੇ ਸਾਹਮਣੇ ਹੈ? ਹਾਂਜੀ ਬਿਲਕੁਲ। ਜਦੋਂ ਜਿਵੇਂ ਆਪਾਂ ਦਾਅਵਿਆਂ ਦੀ ਦੌੜ ਤੋਂ ਹੀ ਗੱਲ ਸ਼ੁਰੂ ਕੀਤੀ ਸੀਗੀ ਕਿ ਜਦੋਂ ਹਕੀਕਤ ਹੋਰ ਹੋਵੇ ਤੇ ਦਾਅਵਾ ਕੁਛ ਹੋਰ ਹੋਵੇ ਤਾਂ ਇਹ ਬਹੁਤਾ ਚਿਰ ਨਹੀਂ ਚੱਲਦਾ। ਮਤਲਬ
ਤੁਹਾਨੂੰ ਕੁਝ ਕਰਕੇ ਦਿਖਾਉਣਾ ਪੈਂਦਾ। ਤੇ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਵੇਲੇ ਇਹਨਾਂ ਨੇ ਖਾਸ ਕਰਕੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਨਾਲ ਬਹਿ ਜਾਂਦੇ ਸੀਗੇ ਕਿ ਇੰਨੇ 30,000 ਕਰੋੜ ਇੱਧਰੋਂ 40,000 ਕਰੋੜ ਇੱਧਰੋਂ, ਢਾਂਚਾ ਤਹਿਸ ਨਹਿਸ ਹੈ, ਬਿਮਾਰ ਹੈ, ਕਰਪਸ਼ਨ ਹੈ। ਇਹ ਗੱਲ ਤੁਹਾਨੂੰ ਕਹਿਣੀ ਪਊਗੀ, ਮੰਨਣੀ ਪਊਗੀ। ਪਰ ਜੇ ਤੁਸੀਂ ਕਹੋ ਕਿ ਅਸੀਂ ਐਸੇ ਜਾਦੂਗਰ ਹਾਂ ਦੁਨੀਆ 'ਚ ਕਿ ਚੁਟਕੀ ਨਾਲ ਠੀਕ ਕਰਾਂਗੇ, ਚੁਟਕੀ ਨਾਲ ਨਹੀਂ ਠੀਕ ਹੋਣਾ। ਤੁਹਾਡਾ ਏਜੰਡਾ ਕਿੰਨਾ ਸ਼ਾਨਦਾਰ ਹੈ, ਏਜੰਡੇ ਤੇ ਤੁਸੀਂ ਰੱਖਿਆ ਕੀ ਹੈ, ਵਸੀਲੇ ਕਿੱਥੋਂ ਪੈਦਾ ਕਰਨੇ, ਇਹ ਬਹੁਤ ਵੱਡੀਆਂ ਗੱਲਾਂ। ਠੀਕ ਹੈ, ਭਰੋਸਾ ਲੋਕਾਂ ਨੇ ਕੀਤਾ, ਲੋਕਾਂ ਦਾ ਭਰੋਸਾ ਹਾਲੇ ਸਾਲ ਨਹੀਂ ਹੋਇਆ। ਲੋਕਾਂ ਦਾ ਭਰੋਸਾ ਕਦੋਂ ਵਾਕਈ ਸੱਚ ਸਾਬਤ ਹੁੰਦਾ ਜਾਂ ਗਲਤ ਸਾਬਤ ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਜੇ ਆਪਾਂ ਕਹੀਏ ਕਿ ਇੱਥੋਂ ਭੱਜ ਕੇ ਤੇ ਉਹ ਦਾਵੀ ਨੂੰ ਹੱਥ ਲਾ ਦਈਏ, ਉਹ ਦਾਵੀ ਨੂੰ, ਕਈ ਵਾਰੀ ਅੱਗਾ ਦੌੜ ਤੇ ਪਿੱਛਾ ਚੌੜ ਹੋ ਜਾਂਦਾ। ਬੰਦਾ ਤੁਰਿਆ ਫਿਰਦਾ ਨਾ ਤੜੀਆਂ ਛੱਡ ਕੇ ਤੇ ਉੜਦੀਆਂ ਫੜਦਾ, ਫਿਰ ਮੇਰੇ ਵਰਗੇ ਕੋਲੇ ਨਾ ਤੜੀਆਂ ਰਹਿੰਦੀਆਂ ਤੇ ਨਾ ਉੜਦੀਆਂ ਰਹਿੰਦੀਆਂ। ਹਾਂਜੀ, ਆਪਾਂ ਅਗਲੀ